कई लोग माता रानी कहते हैं इनू, कई कहते हैं मड़ियाँ आउंदियां सी इत्थे। कंफर्म गल नहीं पता, लेकिन अंदरों दिखाने हैं तुहानू। तस्वीरां बड़ियां ने। कोई ना याद होवे अपने यार बेलियां दा, दसो तुहानू मिलाइए। होणगे जे तुसीं हैगे हो ते ओह भी होणगे। सारे बजुर्ग यही गल करदे, हो है नहीं, वो हैगे ने, वो वेखणगे तुहाडी वीडियो, तुहाडे नाल फिर राबता भी करनगे। मांगा सिंह खब्बे क्या दा। अच्छा, खब्बे क्या दा? खब्बे क्या दा। एक दा नाम सी, वो मेरा वाकफ भी कोई नहीं सी। अच्छा, ਹੁਣ ਸੋਹਣਾ ਸੋਹਣਾ ਕਰਕੇ ਸਾਦੇ ਆ। ਅੱਛਾ, ਸੋਹਣਾ ਕਰਦੇ ਕਹਿੰਦੇ ਸੀ। ਉਹ ਕਿੱਥੋਂ ਦਾ ਸੀ? ਉਹ ਵੀ ਉਹਦਾ ਭਰਾ ਸੀ ਮੰਗਾ ਸਿੰਘ ਦਾ। ਅੱਛਾ, ਮੰਗਾ ਸਿੰਘ ਦਾ। ਉਹ ਇੱਥੇ ਕਰਕੇ ਖੂਹ ਇੱਕ ਲੁੰਡਾ ਕਰਕੇ ਉਹਨੂੰ ਸਾਦੇ ਨੇ। ਅੱਛਾ, ਲੁੰਡਾ ਖੂ। ਹਾਂਜੀ। ਉੱਥੇ ਉਹ ਕੱਲੀ ਬੰਦੀ ਸੀ, ਉਹ ਕੱਲੀ ਚੋਂ ਕਰੇਗਾ। ਅੱਛਾ, ਬਹੁਤ ਨੁਕਸਾਨ ਨਾ ਹੋਇਆ। ਅੱਛਾ, ਮਾਰੇ ਗਏ ਉੱਥੇ? ਮਾਰੇ ਗਏ ਉੱਥੇ। ਅੱਛਾ, ਜਿਹੜੇ ਰਹਿ ਗਏ ਉਹ ਇੱਥੇ ਆ ਗਏ ਤੁਹਾਡੇ ਪਿੰਡ? ਆ ਪਿੰਡੋਂ ਤੋਂ ਅਸੀਂ ਵਾਂਗੇ ਪਾਦੇ ਹੀ। ਅੱਛਾ, ਇੱਥੇ ਆਣ ਕੋ ਨਾ ਉਹ ਆਖ ਲੱਗਿਆ ਹੁਣ ਹਿੰਦੁਸਤਾਨ ਨਹੀਂ ਜਾਣਾ, ਅਸਾਂ ਇੱਥੇ ਰਹਿਣਾ। ਅੱਛਾ, ਉਹ ਕਹਿੰਦਾ ਸੀ ਹਿੰਦੁਸਤਾਨ ਨਹੀਂ ਜਾਣਾ, ਸੀ ਇੱਥੇ ਰਹਿਣਾ। ਇੱਥੇ ਰਹਿਣਾ। ਜਿਹੜੇ ਇੱਥੇ ਖੂਹ ਲੱਗੇ ਹੁੰਦੇ ਸੀ, ਉਹਨਾਂ ਦਾ ਕੋਈ ਨਾਂ ਯਾਦ ਹੋਣ, ਕਿਹੜੇ ਨਾਵਾਂ ਤੇ ਵੱਜਦੇ ਸੀ ਖੂਹ? ਰੋਈ ਵਾਲਾ, ਰੰਗੜਾ ਵਾਲਾ, ਕੋਲੀ ਵਾਲਾ, ਇਸ ਤਰ੍ਹਾਂ ਕਰਕੇ ਇੱਕ ਨੂੰ ਰਾਮ ਆਂਦੇ ਹਨ। ਰਾਮ। ਅੱਛਾ, ਰਾਲਾ ਰਾਮ। ਹਾਂ। ਗਰਦਾਰੀ, ਸਰਦਾਰੀ। ਅੱਛਾ, ਇਹ ਜੀ ਪਿੰਡ ਕਿਲਾ ਮੀਆਂ ਸਿੰਘ ਦਾ 12 ਦਰੀ ਹੁੰਦੀ ਸੀ, ਤੇ ਇਹ ਤੁਹਾਨੂੰ ਦਿਖਾ ਰਹੇ ਹਾਂ ਇਹਦਾ ਵਿਊ। ਇਹ ਜੀ ਇੱਥੇ ਬਣੀ ਹੈ। ਕਈ ਲੋਕ ਮਾਤਾ ਰਾਣੀ ਕਹਿੰਦੇ ਨੇ ਇਹਨੂੰ, ਕਈ ਕਹਿੰਦੇ ਨੇ ਮੜੀਆਂ ਆਉਂਦੀਆਂ ਸੀ ਇੱਥੇ। ਕੰਫਰਮ ਗੱਲ ਨਹੀਂ ਪਤਾ, ਲੇਕਿਨ ਅੰਦਰੋਂ ਦਿਖਾਉਂਦੇ ਹਾਂ ਤੁਹਾਨੂੰ। ਤਸਵੀਰਾਂ ਬੜੀਆਂ ਨੇ। बड़ी ज़बरदस्त हाथ की कमाल महारत के नाल बनाई गई है। बाहरों बड़ा ज़बरदस्त व्यू है। ਇਹ ਬਿਲਕੁਲ ਜਿਹੜੀ ਦੀਵਾਰ ਇਹਨਾਂ ਦੇ ਵਿੱਚ ਬਣੇ ਨੇ ਖਾਨੇ ਜਿਹਦੇ ਦੀਵੇ ਰੱਖਣ ਵਾਲੇ। ਇਹ ਦੇਖੋ ਸਾਹਮਣੇ ਪੁਰਾਣੀਆਂ ਜਗ੍ਹਾ ਦੇ ਵਿੱਚ ਪੁਰਾਣੀ ਤਹਿਜ਼ੀਬ ਨਜ਼ਰ ਆਉਂਦੀ ਹੈ। ਕਿਲਾ ਮੀਆਂ ਸਿੰਘ ਦਾ ਕਾਫੀ ਪੁਰਾਣਾ ਹੈ। ਕਈ ਬਜ਼ੁਰਗ ਦੱਸਦੇ ਨੇ ਕਿ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਇੱਥੇ ਕਿਲਾ ਹੁੰਦਾ ਸੀ, ਲੇਕਿਨ ਹੁਣ ਕਿਲੇ ਦੇ ਨਾਮੋ ਨਿਸ਼ਾਨ ਨਹੀਂ ਨਜ਼ਰ ਆਉਂਦੇ, ਲੇਕਿਨ ਇਹ ਚੀਜ਼ਾਂ ਹਲੇ ਹੈ ਨੇ। ਇਹ ਜੀ ਕਿਲਾ ਮੀਆਂ ਸਿੰਘ ਦਾ ਚੌਕ ਹੈ, ਜਿਹੜਾ ਬਾਗ ਦੱਸ ਰਹੇ ਸੀ ਬਜ਼ੁਰਗ, ਇਹ ਵਾਲਾ। ਤੇ ਇਹ ਸਕੂਲ ਹੈ ਕਿਲਾ ਮੀਆਂ ਸਿੰਘ ਦਾ। ਤੇ ਇਹ ਦੀਵਾਰ ਲੱਗਦੀ ਹੈ ਬਿਲਕੁਲ ਨਾਲ ਉਸੇ ਬਾਗ ਦੀ। अस्सलाम वालेकुम जी, सत श्री अकाल, आदाब दोस्तों सब का। पंजाब की टीम इस टाइम पिंड किला मੀਆਂ ਸਿੰਘ ਦੇ ਵਿੱਚ ਪਹੁੰਚੇ हैं। तो अज साढ़े सामने इतों के बजुर्ग बैठे ने जिन्हों की पैदाइश भी ऐसे पिंड की है, तो इन्हों की उस वेले उम्र भी 15-16 साल सी। इन्हों को पुछांगे 47 की कहानी कि इत्थे किहड़े-किहड़े लोग आबाद सी, ते इत्थे जदों 47 की वंड हुई किस तरह इत्थों लोग इंडिया तक गए,
ਸਾਰੀ ਗੱਲਬਾਤ ਬਜ਼ੁਰਗਾਂ ਦੀ ਜ਼ੁਬਾਨੀ ਸੁਣਦੇ ਆ। ਆਓ ਮਿਲੀਏ ਤੇ ਗੱਲਬਾਤ ਸਾਂਝੀ ਕਰੀਏ। ਸਲਾਮ ਅਲੈਕਮ। ਬਾਕ ਕੀ ਹਾਲ ਚਾਲ ਹੈ ਬਾਬਾ ਜੀ? ਸਾਰੇ ਸ਼ੁਕਰ ਹੈ ਜੀ। ਕੀ ਨਾਮ ਹੈ ਆਪਣਾ? ਅੱਲਾ ਚਾ ਅੱਲਾ ਦਿੱਤਾ। ਹਾਏ ਤੇ ਤੁਹਾਡੇ ਵਾਲਦ ਸਾਹਿਬ ਦਾ? ਮਮਦੀਨ ਮੁਹੰਮਦ ਦੀਨ। ਤੇ ਦਾਦਾ ਜੀ ਦਾ? ਯਾਦ ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਆਪਣੀ ਰਾਜ਼ੀ ਤੇ ਆਪਣਾ ਮਾਛੀ ਮਾਛੀ। ਸਹੀ ਹੋ ਗਿਆ। ਤੁਹਾਡਾ ਜਨਮ ਐਸੇ ਪਿੰਡ ਦਾ? ਯਾਰ ਇਹ ਕਿਹੜਾ ਪਿੰਡ ਹੈ ਜਿੱਥੇ ਅਸੀਂ ਬੈਠੇ ਹਾਂ? ਕਲਾਮੀਆ ਸਿੰਘ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹ ਦੁਆਲੇ ਧਾੜੀਆ ਦਾ ਮਾਨ ਹਾਂਜੀ। ਖੱਬੇ ਕੇ ਹੂੰ। ਕੋਲੀ ਰੇਤ ਵਾਲੀ ਹਾਂਜੀ ਨਾਲ ਅਗਰ ਸਾਧੂ ਆ ਗਿਆ ਹਾਂਜੀ ਨਾਲ ਚੋਕੇ ਆ ਗਿਆ ਜਾਜੋਗੇ। ਹਾਂਜੀ। ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਹੈ? ਇਹਦੀ ਤਹਿਸੀਲ ਕੋਈ ਨਾ ਤੇ ਜ਼ਿਲ੍ਹਾ? ਜਿਹੜਾ ਵੀ ਕੋਈ ਨਾ ਅੱਛਾ, ਜ਼ਿਲ੍ਹਾ ਵੀ ਕੋਈ ਨਾਲ। ਸਹੀ ਹੋ ਗਿਆ। ਬਜ਼ੁਰਗੋ, ਇਸ ਪਿੰਡ ਦੇ ਵਿੱਚ 47 ਤੋਂ ਪਹਿਲੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਇਹ ਸਾਰੀਆਂ ਕੌਮਾਂ ਸਨ। ਕਿਹੜੀ ਕਿਹੜੀ ਗਿਣਾ ਦਿਓ। ਰਾਈ ਹੂੰ। ਜੱਟ ਹੂੰ। ਤੇ ਘੁਮਿਆਰ ਹਾਂਜੀ ਰਾਈਆਂ ਕਿ ਦੱਸਿਆ ਨਾ ਹਾਂਜੀ। ਘੁਮਿਆਰ ਤੇ ਬੱਟ ਅੱਛਾ। ਅੱਗੋਂ ਤੇ ਜੱਟ ਵੀ? ਜੱਟ ਵੀ। ਤੇ ਸਿੱਖਾਂ ਦੀ ਕਿੰਨੀ ਕੁ ਘਰ ਸਨ ਇੱਥੇ? ਸਿੱਖਾਂ ਦੇ ਘਰ ਇੱਥੇ ਮੇਰਾ ਇੱਕ ਦੋ ਹੀ ਸਨ। ਨਹੀਂ, ਅਗਰ ਇੱਕ ਦੋ ਘਰ ਸੀ ਤੇ ਨਾਂ ਕਿਵੇਂ ਇਹਦਾ ਪੈ ਗਿਆ ਕਿਲਾ ਮੀਆਂ ਇੱਕ ਸਿੰਘ? ਮਿੰਟ ਮੇਰੀ ਗੱਲ ਸੁਣ। ਹੂੰ। ਇਹ ਕਿਲਾ ਮੀਆਂ ਸਿੰਘ ਬਣਾਇਆ ਕਿਲਾ ਮੀਆਂ ਸਿੰਘ ਔਰ ਨਾਮ ਮੀਆਂ ਸਿੰਘ ਸੀ। ਹੂੰ। ਐਸੀ ਇਮਨਾਬਾਦ ਦਾ। ਅੱਛਾ ਇਹ ਲਾੜ ਔਰ ਕਪੋਏ ਹੋਏ ਸੀ। ਅੱਛਾ, ਮੀਆਂ ਸਿੰਘ ਨੂੰ? ਆ ਹੂੰ। ਇਹ ਚਾਣ ਕੋ ਪਿੰਡ ਬਾਦ ਕੀਤਾ ਸੀ। ਇਹ ਦਵਾਈ ਪਿੰਡ ਦਾ ਦੱਸੇ ਨਾ। ਹਾਂਜੀ। ਇਹ ਇਹਨਾਂ ਤੋਂ ਬਾਅਦ ਬਣਿਆ ਹੈ। ਅੱਛਾ, ਉਹਨਾਂ ਤੋਂ ਬਾਅਦ ਇਹ ਪਿੰਡ ਬਣਿਆ ਆ ਸੀ। ਬਾਅਦ ਬਣਿਆ ਹੈ। ਲੰਬੜਦਾਰ ਕਿੰਨੇ ਸੀ ਪਿੰਡ ਦੇ? ਲੰਬੜਦਾਰ ਉਦੋਂ ਕਈ ਬਦਲ ਜਾਂਦੇ ਹਨ। ਨਹੀਂ, ਉਦੋਂ ਜਿਹੜਾ ਸਿੱਖਾਂ ਦਾ ਲੰਬੜਦਾਰ ਹੁੰਦਾ ਸੀ ਕਿ ਮੁਸਲਮਾਨਾਂ ਦਾ ਹੁੰਦਾ ਸੀ? ਸਿੱਖਾਂ ਦਾ ਹੁੰਦਾ ਹੈ। ਕੋਈ ਨਾਂ ਯਾਦ ਆ ਉਸ ਵੇਲੇ ਦਾ ਲੰਬੜਦਾਰ ਦਾ? ਇੱਕ ਦਾ ਹੈ ਪਤਾ ਨਹੀਂ ਉਹ ਲੰਬੜ ਸੀ ਕੀ ਸੀ ਪੂਰਨ ਸਿੰਘ। ਪੂਰਨ ਸਿੰਘ। ਹਾਂ। ਸਹੀ ਹੋ ਗਿਆ। ਤੇ ਜਿਹੜਾ ਮੁਸਲਮਾਨ ਸਨ ਇਹਨਾਂ ਦਾ ਕੋਈ ਕਿਸੇ ਕੋਲ ਲੰਬੜਦਾਰੀ ਨਹੀਂ ਸੀ ਹੈ? ਬਾਅਦ ਹੀ ਲੰਬੜਦਾਰੀ ਬਣੀ ਹੈ ਫਿਰ ਮੁਸਲਮਾਨਾਂ ਦੀ। ਅੱਛਾ, 47 ਤੋਂ ਬਾਅਦ। ਹਾਂ ਪਹਿਲੇ ਇਹਦਾ ਮਤਲਬ ਸਾਰਾ ਸਿੱਖਾਂ ਦਾ ਹੋਲਡ ਸੀ ਇੱਥੇ। ਹਾਂਜੀ। ਹਿੰਦੂਆਂ ਦੇ ਕਿੰਨੇ ਘਰ ਸੀ ਇਸ ਪਿੰਡ ਦੇ ਵਿੱਚ? ਇੱਥੇ ਸਾਰੇ ਹਿੰਦੂਆਂ ਦੇ ਘਰ ਹੀ ਸਨ। ਇੱਥੇ? ਇੱਥੇ ਸਿੱਖਾਂ ਦਾ ਘਰ ਹੋਵੇ ਇੱਕ ਸੀ ਕਿ ਦੋ ਸਨ। ਅੱਛਾ, ਸਿੱਖਾਂ ਦੇ ਦੋ ਸਨ। ਹਾਂ, ਦੋ ਸਮਝ ਲਿਆ ਜਾਂ ਇੱਕ ਦਰਬੇ ਦਾ ਉਹ ਇੱਕੋ ਟਾਪਰੀ ਸੀ। ਉਹ ਵੀ ਮਿਸਰੀਆਂ ਦਾ ਕੰਮ ਕਰਦੇ ਹਨ। ਅੱਛਾ। ਤੇ ਹਿੰਦੂਆਂ ਦੇ ਜਿਹੜੇ ਤੁਸੀਂ ਦੱਸੇ ਨੇ ਵਾਹਵਾ ਘਰ ਸਨ, ਉਹਨਾਂ ਦਾ ਕੋਈ ਨਾਂ ਯਾਦ ਹੋਣ? ਨਾ ਔਖਾ ਕੰਮ ਜਿਹੜੇ ਕਰ ਲੋ ਨਾ ਯਾਦ। ਇੱਕ ਨੂੰ ਰਾਮ ਆਂਦੇ ਹਨ। ਰਾਮ। ਅੱਛਾ, ਰਾਲਾ ਰਾਮ। ਹਾਂ। ਹੂੰ। ਗਰਦਾਰੀ ਹੂੰ। ਸਰਦਾਰੀ ਅੱਛਾ। ਸੁਨਿਆਰਾ। ਨਿਹਾਲ ਸੁਨਿਆਰਾ। ਹਾਂਜੀ। ਅੱਛਾ। ਜਿਹੜਾ ਹੈ ਕੋਠੀ ਸੰਭੀ ਸੀ ਉਸਨੇ। ਇੱਥੇ ਕੋਠੀ ਵੀ ਹੈ ਸੀ? ਆਹੋ ਇਹ ਬਾਗ ਉਹਦੇ ਸੀ ਨਾ ਨਿਆਲ ਸੁਨਿਆਰੇ ਚ। ਅੱਛਾ, ਨਿਹਾਲ ਸੁਨਿਆਰੇ ਦਾ ਬਾਗ ਸੀ? ਜਾ ਨਹੀਂ, ਇੱਥੇ ਕਿਲਾ ਹੁੰਦਾ ਸੀ ਕਿ ਬਾਗ ਹੁੰਦਾ ਸੀ? ਕੀ ਸੀ ਇਹ? ਇਹ ਇੱਥੇ 12 ਰੀਆਂ ਦੇ ਸਾਹਮਣੇ ਕਰਕੇ ਅੱਛਾ, 12 ਦਰੀ ਸੀ। 12 ਦਰੀ ਸੀ। ਹੂੰ। ਦੋ ਮਹੀਨਾ ਹੂੰ। ਇੱਕ ਕੋਠੀ ਹੁੰਦੀ ਸੀ ਪਰਲਾ ਬੂਆ ਦਾਂਦੇ ਪਾਸੇ ਸੀ। ਅੱਛਾ। ਉਹ ਅਸਾਂ ਨਹੀਂ ਵੇਖੀ। ਹੂੰ। ਉਹ ਪਹਿਲਾਂ ਹੀ ਬਣੀ ਸੀ। ਅੱਛਾ। ਸਹੀ। ਉਹ ਅਸਾਂ ਨਹੀਂ ਵੇਖੀ। ਅੱਛਾ, ਇਹ ਨਿਹਾਲ ਸਿੰਘ ਦੀ ਸੀ? ਨਹੀਂ ਹੈ ਤਾਂ ਮੀਆਂ ਸਿੰਘ ਬਣਾਈ ਸੀ ਨਾ। ਅੱਛਾ। ਮਾਲਕ ਇਹ ਬਣ ਗਿਆ ਨਾ ਬਾਅਦ ਵਿੱਚ ਜਦੋਂ ਮਰ ਗਿਆ ਉਹ। ਹੂੰ। ਮੀਆਂ ਸਿੰਘ ਜਦੋਂ ਮਰ ਗਿਆ ਨਾ ਹੂੰ। ਬਾਅਦ ਵਿੱਚ ਨਾਮ ਹੋ ਗਿਆ ਹਨ। ਅੱਧਾ ਪਿੰਡ ਮੁਸਲਮਾਨਾਂ ਖਰੀਦ ਗਿਆ, ਹਿੰਦੂਆਂ ਖਰੀਦ ਗਿਆ ਸੀ। ਅੱਛਾ। ਅੱਛਾ, ਫਿਰ ਇਹ ਜਗ੍ਹਾ ਹਿੰਦੂਆਂ ਕੋਲ ਰਹੀ? ਹਾਂਜੀ। ਇੱਥੇ ਕੋਈ ਮੰਦਿਰ ਵੀ ਹੈ ਸੀ ਹਿੰਦੂਆਂ ਦਾ? ਆਹੋ ਹੈ ਸੀ। ਉਹ ਕਿੱਥੇ ਸੀ? ਉਹ ਹੈ ਪਿੰਡ ਦੇ ਬਾਜ਼ਾਰ ਨਹੀਂ ਆ ਜਾਂਦਾ ਦਾ ਹਾਂਜੀ। ਇਹਦੇ ਪਰਲੇ ਪਾਸੇ। ਅੱਛਾ, ਪੱਕਾ ਬਣਿਆ ਹੁੰਦਾ ਸੀ ਕੱਚਾ? ਪੱਕਾ। ਅੱਛਾ, ਪੱਕਾ ਸੀ। ਜੀ। ਹੁਣ ਹੈਗਾ ਕਿ ਖਤਮ ਹੋ ਗਿਆ? ਉਹ ਤਾਂ ਖਤਮ ਬੜੀ ਚਿਰਦਾ ਹੋ ਗਿਆ। ਅੱਛਾ। ਤੇ ਸਿੱਖਾਂ ਦਾ ਗੁਰਦੁਆਰਾ ਵੀ ਹੈਗਾ ਸੀ? ਹਾਂ। ਉਹ ਕਿਹੜੇ ਪਾਸੇ ਉਹ ਸੀ? ਵੀ ਉਸੇ ਪਾਸੇ। ਅੱਛਾ, ਉਸੇ ਪਾਸੇ ਸੀ। ਜੀ। ਸਹੀ ਹੋ ਗਿਆ। ਤੇ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਇੱਥੇ? ਮਸਜਿਦਾਂ ਹੂੰ।
ਮਸਜਿਦਾਂ ਇੱਕ ਦੇ ਇੱਥੇ ਸੀ ਆ ਇਹਨਾਂ ਦੇ ਇੱਕ ਉਧਰ ਸੀ। ਅੱਛਾ ਇਹ ਦੋ ਹੀ ਹਾਰੀ ਸਮਾਜ ਤੋਂ ਪਹਿਲਾਂ ਜਿਹੜੀਆਂ ਨੇ। ਅੱਛਾ, ਦੋ ਮਸਜਿਦਾਂ ਸੀ। ਆ ਦੋ ਸਨ। ਇਹਨਾਂ ਸਿੱਖਾਂ ਦੇ ਤੇ ਹਿੰਦੂਆਂ ਦੇ ਘਰ ਪੱਕੇ ਹੁੰਦੇ ਸੀ ਕਿ ਕੱਚੇ ਹੁੰਦੇ ਸੀ? ਪੱਕੇ ਹੁੰਦੇ ਸਨ, ਕਈਆਂ ਦੇ ਕੱਚੇ ਸਨ, ਕਈਆਂ ਦੇ ਪੱਕੇ ਸਨ। ਜਿਨ੍ਹਾਂ ਨੇ ਪੱਕੇ ਬਣਾਏ ਸੀ ਉਹਨਾਂ ਦਾ ਕੋਈ ਨਾਂ ਚੇਤਾ ਜਿਨ੍ਹਾਂ ਦੇ ਪੱਕੇ ਮਕਾਨ ਸਨ? ਇਹ ਜੋ ਨਿਹਾਲ ਸੀ, ਨਿਹਾਲ ਸਿੰਘ ਵਾਲੇ ਦੇ ਇੱਕ ਪੂਰਨ ਸਿੰਘ ਸੀ। ਅੱਛਾ, ਇਹਨਾਂ ਦੇ ਪੱਕੇ ਸਨ। ਇਹਨਾਂ ਦੇ ਪੱਕੇ ਸਨ। ਹੋਰ ਵੀ ਪੱਕੇ ਬਥੇਰੇ ਸਨ, ਪਰ ਯਾਦ ਨਹੀਂ ਹੋਣਾ। ਅੱਛਾ, ਯਾਦ ਨਹੀਂ ਹੈ। ਇੱਥੇ ਪਿੰਡ ਦੇ ਵਿੱਚ ਪਾਣੀ ਪੀਣ ਵਾਲੇ ਖੂਹੀਆਂ ਲੱਗੀਆਂ ਸੀ? ਗਿਆ ਕਿਹੜੇ ਕਿਹੜੇ ਪਾਸੇ ਸੀ ਖੂਹੀ? ਇੱਕ ਤੇ ਇੱਥੇ ਸੀ, ਦੂਜੀ ਗਲੀ ਸੜਕ ਦੀ ਚ। ਇੱਕ ਉਹ ਪਾਸੇ ਸੀ, ਉਹ ਵੀ ਬਾਜ਼ਾਰ ਦਾ ਦਾਂਦੇ ਪਾਸੇ ਸੀ। ਅੱਛਾ। ਇੱਕ ਆਹ ਚੌਂਕ ਬਣਿਆ ਆ ਹਾਂਜੀ, ਬਾਜ਼ਾਰ ਦਾ, ਇੱਥੇ ਬੋਰਡ ਹੈ। ਹਾਂਜੀ। ਇਹ ਕਿੱਥੇ ਹੁੰਦੀ ਸੀ? ਅੱਛਾ, ਇੱਥੇ ਵੀ ਖੂਹੀ ਸੀ। ਜਾ ਅੱਛਾ, ਇਹ ਹਿੰਦੂਆਂ ਸਿੱਖਾਂ ਦੀਆਂ ਖੂਹੀਆਂ ਸਨ? ਇਹ ਤੁਹਾਨੂੰ ਜਿਹੜੀ ਦੱਸੀ ਹੈ ਨਾ, ਇਹ ਬੰਬਈ ਸੀ। ਅੱਛਾ। ਇਹ ਚੌਂਕ ਵਿੱਚ ਇੱਕ ਹਿੰਦੂਆਂ ਦੇ ਮਾਲੇ ਕੋਈ ਸੀ, ਇੱਕ ਉਦੋਂ ਪਰਾਂ ਦੀ ਕੋਈ। ਸਹੀ ਸਹੀ। ਤੇ ਮੁਸਲਮਾਨਾਂ ਦੇ ਖੂਹੀਆਂ ਕਿੱਥੇ ਸੀ? ਇਹਨੇ ਮੁਸਲਮਾਨ ਦੀ ਕੋਈ ਇੱਕ ਆਹ ਸੀ ਨਾ ਇੱਥੇ ਕਰਕੇ, ਇੱਕ ਉਹ ਤੁਹਾਨੂੰ ਉਸ ਦੱਸੀ ਹੈ। ਅੱਛਾ ਅੱਛਾ ਅੱਛਾ। ਅੱਗੇ ਇੱਕ ਮਸਜਿਦ ਜਿਹੜੀ ਇਹਦੇ ਵਿੱਚ ਸੀ। ਅੱਛਾ ਅੱਛਾ ਅੱਛਾ। ਤੇ ਬਾਬਾ ਜੀ, ਜਿਹੜੇ ਆਲੇ ਦੁਆਲੇ ਪਿੰਡ ਦੇ ਜ਼ਮੀਨ ਆ, ਹਾਂਜੀ, ਇੱਥੇ ਖੂਹਾਂ ਦੀ ਵਾਈ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਹੁੰਦਾ ਸੀ? ਖੂਹਾਂ ਦੀ ਵਾਈ ਹੁੰਦੀ ਸੀ। ਅੱਛਾ। ਤੇ ਨਹਿਰਾਂ ਦੀ ਨਹਿਰ ਚਾਲੂ ਸੀ ਉਦੋਂ। ਨਹਿਰ ਕਿਹੜੇ ਪਾਸੇ ਸੀ ਤੁਹਾਡੇ ਪਿੰਡ ਤੋਂ? ਇਹ ਪਾਸੇ ਅੱਛਾ, ਚੜ੍ਹਦੇ ਪਾਸੇ। ਚੜ੍ਹਦੇ। ਸਹੀ ਹੋ ਗਿਆ। ਜਿਹੜੇ ਇੱਥੇ ਖੂਹ ਲੱਗੇ ਹੁੰਦੇ ਸੀ, ਹਾਂਜੀ, ਉਹਨਾਂ ਦਾ ਕੋਈ ਨਾਂ ਯਾਦ ਹੋਣ, ਕਿਹੜੇ ਨਾਵਾਂ ਦੇ ਵੱਜਦੇ ਸੀ ਖੂਹ? ਰੋਈ ਵਾਲਾ, ਰੰਗੜਾ ਵਾਲਾ, ਕੋਲੀ ਵਾਲਾ, ਇਸ ਤਰ੍ਹਾਂ ਕਰਕੇ ਰਾਹੀ ਡਾਲੀ, ਰਾਹੀ ਡਾਲੀ। ਅੱਛਾ, ਇਹ ਸਿੱਖਾਂ ਦੇ ਤੇ ਹਿੰਦੂਆਂ ਦੇ ਖੂਹ ਹੁੰਦੇ ਸਨ? ਮੁਸਲਮਾਨਾਂ ਦੇ ਹਿੰਦੂਆਂ ਦੇ। ਅੱਛਾ। ਆਲੇ ਦੁਆਲੇ ਪਿੰਡਾਂ ਦੇ ਵਿੱਚ ਸਿੱਖ ਰਹਿੰਦੇ ਸਨ? ਆਹੋ, ਦੁਆਏ ਰਹਿੰਦੇ ਹਨ। ਕਿਹੜੇ ਪਿੰਡ 'ਚ ਜ਼ਿਆਦਾ ਸਿੱਖ ਹੁੰਦੇ ਸੀ ਤੁਹਾਡੇ ਆਲੇ ਦੁਆਲੇ? ਮਾਨੀ ਖੱਬੇ ਦੀ। ਅੱਛਾ। ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਲੱਗਦਾ ਹੁੰਦਾ ਸੀ 47 ਤੋਂ ਪਹਿਲੇ? ਇੱਥੇ ਹਾਂਜੀ। ਨਹੀਂ, ਕੋਈ ਮੇਲਾ ਨਹੀਂ ਸੀ ਲੱਗਦਾ? ਇੱਥੇ ਨਹੀਂ ਸੀ ਲੱਗਦਾ, ਹਰ ਨਾਲ ਹੀ ਲੱਗਦਾ ਸੀ। ਅੱਛਾ, ਜਾਂਦੇ ਰਹੇ ਹੋ ਮੇਲਾ ਵੇਖਣ? ਆਹ ਜਾਂਦੇ ਰਹੇ ਹਾਂ। ਸਹੀ ਹੋ ਗਿਆ। ਇੱਥੇ ਸਕੂਲ ਵੀ ਹੁੰਦਾ ਸੀ ਉਸ ਵੇਲੇ? ਹਾਂਜੀ, ਕਿੰਨਵੀਂ ਤੱਕ ਸਕੂਲ ਹੁੰਦਾ ਸੀ? 8ਵੀਂ ਦਾ। ਅੱਛਾ, ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਨਹੀਂ ਜੀ, ਮੈਂ ਨਹੀਂ ਆ। ਅੱਛਾ, ਤੁਸੀਂ ਨਹੀਂ ਪੜ੍ਹਨ ਜਾਂਦੇ ਰਹੇ। ਨਹੀਂ, ਮੈਂ ਨਹੀਂ। ਸਹੀ ਹੋ ਗਿਆ। ਪਿੰਡ ਦੇ ਵਿੱਚ ਸਿੱਖਾਂ ਦੇ, ਹਿੰਦੂਆਂ ਤੇ ਮੁਸਲਮਾਨਾਂ ਦਾ ਆਪਸ 'ਚ ਕਿੱਦਾਂ ਹੁੰਦਾ ਸੀ ਰਹਿਣ ਸਹਿਣ? ਉਹ ਮੇਰਾ ਮਤਲਬ ਉਹ ਨਾ, ਆ ਵੀ ਮੁਸਲਮਾਨਾਂ ਦੀ ਗੋਟਿਆ ਵੀ ਮੁਸਲਮਾਨਾਂ ਦੀ ਹੈ, ਇਸ ਪਾਸੇ ਨਹੀਂ ਮੁਸਲਮਾਨ ਹੀ ਨੇ, ਸਿਰਫ ਉਹ ਇੱਕ ਬੂਠੇ ਹੀ ਸਨ। ਅੱਛਾ। ਉਹ ਇੱਕ ਬੂਠੇ ਸੀ ਉਹਨਾਂ ਦਾ ਕੰਮ। ਨਹੀਂ, ਆਉਣ ਜਾਣ ਹੁੰਦਾ ਸੀ ਵਿਆਹਾਂ ਸ਼ਾਦੀਆਂ 'ਚ ਤੁਹਾਡਾ? ਵਿਆਹ ਨਾਲ ਸ਼ਾਦੀ ਬਹਿੰਦੇ ਖਲੋਂਦੇ ਇਕੱਠੇ ਹੋਏ। ਅੱਛਾ, ਪਿਆਰ ਮੁਹੱਬਤ ਹੈ ਸੀ? ਹਾਂਜੀ। ਸਹੀ ਹੋ ਗਿਆ। ਲੈਣ ਦੇਣ ਬਣਿਆ ਸੀ। ਪਿੰਡ ਦਾ ਕੋਈ ਤਗੜਾ ਚੌਧਰੀ ਜਿਹਦੀ ਮੰਨਦੇ ਹੁਣ ਸਾਰੇ ਪਿੰਡ ਵਾਲੇ, ਉਹਦਾ ਕੀ ਨਾਂ ਸੀ? ਇੱਕ ਚੌਧਰੀ ਮੰਨਦ ਹੋਇਆ। ਅੱਛਾ। ਉਹਦੀ ਮੰਨਦੇ ਰਹੇ। ਉਦੋਂ ਪਹਿਲਾਂ ਨੂਰ ਕਸ਼ਮੀਰੀ ਹੁੰਦਾ ਸੀ, ਉਹਦੀ ਮੰਨ ਲੈਂਦੇ ਹਨ। ਅੱਛਾ। ਸਹੀ ਹੋ ਗਿਆ। ਉਹਦੀ ਸਿੱਖ ਵੀ ਮੰਨਦੇ ਹੁੰਦੇ ਸੀ ਜਾਂ ਹਿੰਦੂ ਵੀ ਮੰਨ ਲੈਂਦੇ ਸੀ? ਆ ਮੰਨ ਲੈਂਦੇ ਹਨ। ਸਹੀ ਹੋਇਆ, ਸਹੀ ਹੋਇਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਆ, ਕੀ ਕੁਛ ਹੋਇਆ ਸੀ ਇਸ ਪਿੰਡ ਦੇ ਵਿੱਚ? ਕਿੱਦਾਂ ਉਹ ਲੋਕ ਨਿਕਲੇ ਇੱਥੋਂ? ਉਹ ਇੱਥੇ ਮੁਸਲਮਾਨ ਹੋ ਕੇ ਨਿਕਲੇ ਸਨ। ਉਹ ਕਹਾਣੀ ਦੱਸੋ ਨਾ, ਕੀ ਹੋਇਆ ਸੀ, ਕਿਹੜਾ ਵੇਲਾ ਸੀ, ਕਿਵੇਂ ਕੀਤਾ ਉਹਨਾਂ ਦੇ ਨਾਲ ਤੁਸੀਂ? ਉਹ ਕਰਨਾ ਕੀ ਸੀ, ਮੈਂ ਲਾਮੋ ਸ਼ੇਰੇ ਕੋਟ ਉਥੋਂ ਲੱਦਿਆ ਜਸਾ ਬਣ ਕੇ ਦੁਆਰ ਦੇ ਪਿੰਡ ਇਕੱਠੇ ਹੋ ਕੇ ਨਾ, ਤੇ ਲੱਦਿਆ ਵਾਲੇ ਉਹ ਇੱਥੋਂ ਲੰਘਣ ਲੱਗੇ ਹਨ, ਮਗਰ ਉਹ ਜਿਹੜੇ ਉਹ ਮਗਰ ਲੱਗ ਗਏ ਲੁੱਟਣ ਵਾਲੇ। ਅੱਛਾ। ਲੁੱਟਣ ਵਾਲੇ ਮਗਰ ਲੱਗ ਗਏ ਉੱਥੋਂ ਹੀ। ਉਹ ਇੱਥੇ ਕਰਕੇ ਖੂਹ ਇੱਕ ਲੁੰਡਾ ਕਰਕੇ ਉਹਨੂੰ ਸੱਦਦੇ ਨੇ। ਅੱਛਾ, ਲੁੰਡਾ ਖੂਹ। ਹਾਂਜੀ। ਉੱਥੇ ਉਹ ਕੱਲੀ ਬੰਦੀ ਸੀ, ਉਹ ਕੱਲੀ ਚੋਂ ਕਰੇ ਗਏ। ਅੱਛਾ। ਬਹੁਤ ਨੁਕਸਾਨ ਹੋਇਆ। ਅੱਛਾ, ਮਾਰੇ ਗਏ ਉੱਥੇ? ਮਾਰੇ ਗਏ ਉੱਥੇ। ਅੱਛਾ। ਜਿਹੜੇ ਰਹਿ ਗਏ ਉਹ ਇੱਥੇ ਆ ਗਏ ਤੁਹਾਡੇ ਪਿੰਡ? ਆ ਪਿੰਡ ਤੋਂ ਅਸੀਂ ਦੋਵੇਂ ਪਾਦੇ ਹੀ। ਅੱਛਾ। ਇੱਥੇ ਆਣ ਕੋ ਨਾ
ਉਹ ਆਖ ਲੱਗਿਆ ਹਾਂ ਹਿੰਦੁਸਤਾਨ ਨੇ ਜਾਣਾ ਹੂੰ ਅਸਾਂ ਇੱਥੇ ਹੀ ਰਹਿਣਾ ਅੱਛਾ ਉਹ ਕਹਿੰਦਾ ਸੀ ਹਿੰਦੁਸਤਾਨ ਨਹੀਂ ਜਾਣਾ ਸੀ ਤੇ ਰਹਿਣਾ ਇੱਥੇ ਰਹਿਣਾ ਹੂੰ ਉਹ ਫਿਰ ਫੌਜ ਆਏ ਮਗਰ ਮਿਲਟਰੀ ਆਈ ਉਹ ਅੱਗੇ ਲਾ ਕੇ ਲੈ ਗਈ ਅੱਛਾ ਜਿਹੜੇ ਤੁਹਾਡੇ ਪਿੰਡ ਵਾਲੇ ਸੀ ਸਿੱਖ ਜਾਂ ਹਿੰਦੂ ਇਹ ਲੋਕ ਆਪ ਉੱਠੇ ਨਹੀਂ ਸੀ ਪਹਿਲੋਂ ਨਹੀਂ ਇਹਨਾਂ ਨੂੰ ਫੌਜ ਨੇ ਉਠਾਇਆ ਫੌਜ ਨੇ ਉਠਾਇਆ। ਤੁਸੀਂ ਲੋਕਾਂ ਨੇ ਜਿਹੜੇ ਇੱਥੇ ਮੁਸਲਮਾਨ ਰਹਿੰਦੇ ਸੀ ਉਹਨਾਂ ਦਾ ਨੁਕਸਾਨ ਤਾਂ ਨਹੀਂ ਕੀਤਾ ਨਹੀਂ ਨੁਕਸਾਨ ਬਾਅਦ ਵਿੱਚ ਜਿਹੜਾ ਕੀਤਾ ਨੇ ਬਾਅਦ ਚ ਕੀ ਕੀਤਾ ਜੇ ਬਾਅਦ ਵਿੱਚ ਛੱਡ ਕੇ ਹੀ ਟੁਰ ਗਏ ਨੇ ਮਗਰ ਮਕਾਨ ਤੇ ਖਾਲੀ ਪਏ ਸਨ ਨਹੀਂ ਉਹ ਨੁਕਸਾਨ ਤਾਂ ਚਲੋ ਅਸੀਂ ਪੁੱਛਦੇ ਆ ਕੋਈ ਮਾਰਿਆ ਮੁਰਿਆ ਤਾਂ ਨਹੀਂ ਬੰਦਾ ਕੋਈ ਬੀਬੀ ਬਿਲਕੁਲ ਸਲਾਮ ਦਾ ਲੈ ਕੇ ਮਿਲ ਕੇ ਗਏ ਨੇ ਕਿਹੜਾ ਵੇਲਾ ਸੀ ਜਦੋਂ ਨਿਕਲੇ ਸੀ ਉਹ ਉਦੋਂ ਮੇਰਾ ਹੈ 9-10 ਦਾ ਟਾਈਮ ਸੀ ਦਿਨ ਦਾ ਦਿਨ ਦਾ ਅੱਛਾ ਤੁਸੀਂ ਵੀ ਮੁਲਾਕਾਤ ਕੀਤੀ ਸੀ ਉਹਨਾਂ ਨਾਲ ਮਿਲੇ ਸੀ ਨਹੀਂ ਉਹ ਜਾਵੇ ਦੇਖਾ ਨਹੀਂ ਬੱਚੇ ਤਾਂ ਹੈ ਸੀ ਲੇਕਿਨ ਜਾਂਦਿਆਂ ਵੇਖਿਆ ਤੇ ਹੋਣੇ ਨੇ ਕਿ ਕਿੱਧਰ ਨੂੰ ਗਏ ਨੇ ਆਈ ਨੂੰ ਲੱਤਿਆ ਨੂੰ ਗਏ ਸਨ ਅੱਛਾ ਲੱਦੇ ਵਾਲੀ ਸਾਈਡ ਤੇ ਸਹੀ ਹੋ ਗਿਆ ਅੱਛਾ ਬਜ਼ੁਰਗੋ ਤੁਸੀਂ ਬਚਪਨ 'ਚ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀ ਉਹਨਾਂ ਦੇ ਨਾਲ ਖੇਡਾਂ ਉਹਨਾਂ ਨਾਲ ਮੈਂ ਵੀ ਖੇਡਿਆ ਕੋਈ ਨਹੀਂ ਤੇ ਹੂੰ ਮੈਂ ਉਹ ਚਾਰ ਲੇਲੀਆਂ ਰੱਖੀਆਂ ਉਹ ਚਾਰ ਟੁੱਟ ਜਾਣਾ ਅੱਛਾ ਕਿਹਦੇ ਖੂਹ 'ਚ ਲੇਲੀਆਂ ਚੜ ਜਾਂਦੇ ਸੀ ਜ਼ਮੀਨ 'ਚ ਖੱਬੇ ਕੀ ਕੋਲੀ ਅੱਛਾ ਸਾਧੂ ਹਤਾਰੀਆ ਜਿਹੜੇ ਕੋਲ ਨੂੰ ਬਸ ਐਦਾਂ ਅੱਛਾ ਨਹੀਂ ਤੁਹਾਡੇ ਸਿੱਖਾਂ ਦੇ ਜਾਂ ਹਿੰਦੂਆਂ ਦੇ ਯਾਰ ਬੇਲੀ ਤੇ ਹੁੰਦੇ ਨਾ ਬਚਪਨ 'ਚ ਬੰਦੇ ਦੇ ਕੋਈ ਨਾਂ ਯਾਦ ਹੋਵੇ ਆਪਣੇ ਯਾਰ ਬੇਲੀਆਂ ਦਾ ਦੱਸੋ ਤੁਹਾਨੂੰ ਮਿਲਾਈਏ ਉਹ ਬਣਾਇਆ ਨਹੀਂ ਕੋਈ ਨਾ ਹੋਣਗੇ ਜੇ ਤੁਸੀਂ ਹੈਗੇ ਹੋ ਤੇ ਉਹ ਵੀ ਹੋਣਗੇ ਸਾਰੇ ਬਜ਼ੁਰਗ ਇਹੀ ਗੱਲ ਕਰਦੇ ਉਹ ਹੈ ਨਹੀਂ ਉਹ ਹੈਗੇ ਨੇ ਉਹ ਵੇਖਣਗੇ ਤੁਹਾਡੀ ਇਹ ਵੀਡੀਓ ਤੁਹਾਡੇ ਨਾਲ ਫਿਰ ਰਾਬਤਾ ਵੀ ਕਰਨਗੇ ਮੰਗਾ ਸਿੰਘ ਖੱਬੇ ਗਿਆ ਦਾ ਅੱਛਾ ਖੱਬੇ ਗਿਆ ਦਾ ਖੱਬੇ ਗਿਆ ਦਾ ਹੂੰ ਇੱਕ ਦਾ ਨਾਂ ਸੀ ਉਹ ਮੇਰਾ ਵਾਕਫ ਵੀ ਕੋਈ ਨਹੀਂ ਸੀ ਅੱਛਾ ਹੁਣ ਸੋਹਣਾ ਕਰਕੇ ਸਾਦੇ ਅੱਛਾ ਸੋਹਣਾ ਕਰਦੇ ਕਹਿੰਦੇ ਸੀ ਉਹ ਕਿੱਥੋਂ ਦਾ ਸੀ ਉਹ ਵੀ ਉਹਦਾ ਭਰਾ ਹੈ ਮੰਗਾ ਸਿੰਘ ਦਾ ਅੱਛਾ ਮੰਗਾ ਸਿੰਘ ਦਾ ਤੇ ਆਪਣੇ ਪਿੰਡ ਦੇ ਜਿਹੜੇ ਮੁੰਡੇ ਹਿੰਦੂਆਂ ਦੇ ਸੀ ਜਾਂ ਸਿੱਖਾਂ ਦੇ ਸੀ ਉਹਨਾਂ ਦੇ ਵੀ ਨਾਂ ਦੱਸੋ ਨਾ ਉਹਨਾਂ ਦਾ ਕੋਈ ਨਹੀਂ ਯਾਦ ਰਿਹਾ ਅੱਛਾ ਕੋਈ ਨਹੀਂ ਯਾਦ ਨਾ ਬਚਪਨ 'ਚ ਇਹਨਾਂ ਦੇ ਲੋਕਾਂ ਦੇ ਘਰਾਂ 'ਚ ਚੱਲ ਜਾਂਦੇ ਹੁੰਦੇ ਸੀ ਖੇਲਦੇ ਖੂਲਦੇ ਆਹੋ ਲੱਗੇ ਪਤਾ ਨਹੀਂ ਹਾਂ ਬਣ ਦਿੰਦੇ ਅੰਦਰ ਨਹੀਂ ਸੀ ਵੜਨ ਦਿੰਦੇ ਨਾ ਅੱਛਾ ਜੇ ਕਿ ਜਾਲ ਵੜੇ ਆ ਨਾ ਹੂੰ। ਉਹਨਾਂ ਧੋ ਕੇ ਫਿਰ ਸਜਾ ਕਰਨੀ ਅੱਛਾ ਹਾਂ ਸਹੀ ਹੋ ਗਿਆ ਜੀ ਸਹੀ ਹੋ ਗਿਆ ਅੱਛਾ ਬਜ਼ੁਰਗੋ ਮੁੜ ਕੇ ਕੋਈ 47 ਤੋਂ ਬਾਅਦ ਇਹ ਪਿੰਡ ਆਇਆ ਸਿੱਖ ਹਾਂਜੀ ਜਾਂ ਹਿੰਦੂ ਨਹੀਂ ਮੈਨੂੰ ਪਤਾ ਲੱਗਾ ਕੁਝ ਸਾਲ ਪਹਿਲੇ 6 ਮਹੀਨੇ ਪਹਿਲੇ ਵੀ ਆਏ ਸੀ ਉਹ ਇੱਕ ਆਇਆ ਸੀ ਉਹ ਉਧਰ ਦਾ ਜੰਪਾ ਸੀ ਹਾਂਜੀ ਮਿਲਿਆ ਸੀ ਤੁਹਾਨੂੰ ਆ ਮਿਲਿਆ ਕੀ ਦੱਸਦਾ ਸੀ ਕਿੱਥੇ ਬੈਠੇ ਆ ਕਿਹਦਾ ਪੁੱਤਰ ਸੀ ਪੂਰਨ ਸਿੰਘ ਦਾ ਪੁੱਤਰ ਸੀ ਅੱਛਾ ਪੂਰਨ ਸਿੰਘ ਦਾ ਹਾਂ ਹੂੰ ਇਹ ਨਾਂ ਵੀ ਮੈਨੂੰ ਰਾਉਂਦਾ ਸੀ ਕਿ ਨਾਂ ਭੁੱਲ ਗਿਆ ਅੱਛਾ ਜਦੋਂ ਬਾਬਾ ਜੀ ਉਹ ਆਇਆ ਮਿਲੇ ਤੁਸੀਂ ਹਾਂਜੀ। ਕਿੱਦਾਂ ਦਾ ਲੱਗਿਆ ਉਹਨਾਂ ਦਾ ਪੋਤਾ ਆਇਆ ਸੀ ਹਾਂ ਉਹ ਵਾਵਾ ਹੀ ਤੁਹਾਡੀ ਉਮਰ ਦਾ ਸੀ ਹੂੰ ਕੀ ਦੱਸਿਆ ਉਹਨੇ ਤੁਹਾਨੂੰ ਕੀ ਗੱਲਾਂ ਕੀਤੀਆਂ ਗੱਲਾਂ ਬਸ ਇਹ ਮੇਰੇ ਗਲਿਆਂ ਖੈਰ ਸੁਣੇ ਸਾਰੇ ਉਹ ਗੱਲਾਂ ਕਾਹੀ ਕਰਨਾ ਹੂੰ ਨਹੀਂ ਦੱਸਿਆ ਨਹੀਂ ਕਿਹੜੇ ਇਲਾਕੇ 'ਚ ਜਾ ਕੇ ਬੈਠੇ ਆ ਇਲਾਕਾ ਮੇਰਾ ਹੈ ਕਰਨਾਲ 'ਚ ਅੰਮ੍ਰਿਤਸਰ ਦੇ ਇਲਾਕੇ ਚ ਨੇ। ਅੰਮ੍ਰਿਤਸਰ ਦੇ ਅੱਛਾ ਅੱਛਾ ਇਸ ਪਿੰਡ ਦੇ ਵਿੱਚੋਂ ਜਦੋਂ ਸਿੱਖ ਜਾਂ ਹਿੰਦੂ ਚਲੇ ਗਏ ਹਾਂਜੀ ਉਦੋਂ ਇੱਥੇ ਕੀ ਕੁਛ ਕੀਤਾ ਤੁਸੀਂ ਲੋਕਾਂ ਨੇ ਇਹ ਤੋਂ ਲੋਕਾਂ ਫਿਰ ਕਰਨਾ ਸੀ ਟੁਰ ਜੂ ਗਿਆ ਵੀ ਕਰਨਾ ਨਹੀਂ ਜਦੋਂ ਚਲੇ ਗਏ ਸੀ ਉਹਨਾਂ ਦੇ ਮਕਾਨ ਖਾਲੀ ਸਨ ਜਾਂ ਭਰੇ ਹੋਏ ਸਨ ਉਹਨਾਂ ਦਾ ਮਾਲ ਕੋਈ ਨਹੀਂ ਕੱਢਿਆ ਮਾਲ ਇਸ ਜ਼ਿਲ੍ਹਾ ਦਾਲ ਦਾ ਗੱਲ ਹੈ ਜੀ ਆਲੇ ਦੁਆਲੇ ਪਿੰਡਾਂ 'ਚੋਂ ਲੋਕ ਆਏ ਸੀ ਕਿ ਇੱਥੋਂ ਦੇ ਲੋਕਾਂ ਨੇ ਲੁੱਟਿਆ ਉਹ ਜਿੱਥੋਂ ਦੇ ਕੋਈ ਦਾਲਾ ਲਾਮੋ ਕੋਈ ਨਹੀਂ ਆਇਆ ਹੂੰ ਉਹ ਫਿਰ ਵਾਪਸ ਵੀ ਕੀਤਾ ਹੈ ਵਾਪਸ ਵੀ ਦਿੱਤਾ ਸੀ ਵਾਪਸ ਵੀ ਕੀਤਾ ਅੱਛਾ ਵਾਪਸ ਕਿਹਨੂੰ ਕੀਤਾ ਸੀ ਵਾਪਸ ਪਿੰਡ ਦੇ ਚੌਧਰੀਆਂ ਨੇ ਹੂੰ ਜਿਹੜੇ ਪਿੰਡ ਦੇ ਲੰਬੜਦਾਰ ਚੌਧਰੀ ਸਨ ਨਾ ਹੂੰ ਉਹਨਾਂ ਨੂੰ ਇਕੱਠਾ ਕਰਕੇ ਤੇ ਰੱਖਦਾ ਸੀ ਅੱਛਾ ਜਿਹੜੇ ਉਧਰੋਂ ਲੋਕ ਆਏ ਸਨ ਉਹਨਾਂ ਨੂੰ ਜਿਵੇਂ ਮਿਲਿਆ ਇੱਥੇ ਨਾਲ ਦੇ ਦਿੱਤਾ ਜਿਹੜੇ ਉਧਰੋਂ ਆਏ ਨੇ ਇੰਡੀਆ ਤੋਂ ਇੱਥੇ ਹਾਂ ਉਹ ਕਿਹੜੇ ਕਿਹੜੇ ਇਲਾਕੇ ਦੇ ਆਏ ਨੇ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਦੇ ਜੱਟ ਹੂੰ ਨਿਹਾਰ ਹੂੰ ਰਾਈ ਹੂੰ
ਨਿਹਾਰ ਰਾਹੀਂ ਤੇ ਜੱਟ ਤੇ ਰਾਜਪੂਤ ਨਹੀਂ ਆਇਆ ਕੋਈ? ਰਾਜਪੂਤਾਂ ਦੇ 2 ਘਰ ਆਏ। ਅੱਛਾ, ਰਾਜਪੂਤਾਂ ਦੇ 2 ਘਰ ਆਏ ਨੇ। ਹਾਂ ਸਹੀ ਹੋ ਗਿਆ। ਤੇ ਇਹ ਫਿਰ ਮਾਲ ਉਹਨਾਂ ਲੋਕਾਂ ਨੂੰ ਦਿੱਤਾ ਸਾਰਾ? ਹਾਂ ਸਹੀ। ਜਿਵੇਂ ਲਿਆਂਦਾ ਸੀ ਉਹਨੂੰ ਵਾਪਸ ਹੂੰ, ਇਕੱਠਾ ਕਰਕੇ ਰੱਖ ਲਿਆ ਇਹਨੇ। ਸਹੀ ਹੋ ਗਿਆ। ਇਹਦੇ ਬਾਰੇ ਥੋੜਾ ਜਿਹਾ ਦੱਸੋ ਮੈਨੂੰ। ਇਹ ਜਿਹੜੀ ਇਹ ਬਾਗ ਲੱਗਾ ਸੀ ਇੱਥੇ, ਕਿਹੜਾ ਕਿਹੜਾ ਬਾਗ ਲੱਗਾ ਹੁੰਦਾ ਸੀ ਉਸ ਵੇਲੇ? ਬਾਗ ਇਹ ਹੀ ਲੱਗਾ ਹੁੰਦਾ ਸੀ। ਸੁਣਿਆ ਕਿਸੇ ਰਾਣੀ ਨੇ ਬਣਾਇਆ ਸੀ। ਰਾਣੀ ਮੀਆਂ ਸਿੰਘ ਬਣਾਏ, ਰਾਣੀ ਕੇ ਹੀ ਬਣਾਇਆ ਹੈ। ਅੱਛਾ, ਨਹੀਂ ਲੋਕ ਕਹਾਣੀਆਂ ਵਿੱਚ ਦੱਸਦੇ ਨੇ ਕਿ ਕਿਸੇ ਰਾਣੀ ਨੇ ਬਣਾਇਆ ਸੀ ਜੀ, ਉਹਨੂੰ ਫਲ ਵੀ ਨਸੀਬ ਨਹੀਂ ਹੋਇਆ, ਉਹ ਇੱਥੋਂ ਚਲੀ ਗਈ। ਉਹ ਤੇ ਨਹੀਂ ਨਾ ਨਸੀਬ ਹੋਇਆ ਜੇ ਬਣਾਇਆ ਸੀ, ਜੇ ਬਾਗ ਲਾਇਆ ਸੀ ਨਾ ਹਾਂਜੀ, ਉਹਦਾ ਨਸੀਬ ਨਹੀਂ ਹੋਇਆ। ਨਿਹਾਰ ਸਕਦੇ ਹਨ ਨਿਹਾਰ, ਅੱਛਾ ਉਹਦਾ ਨਸੀਬ ਨਹੀਂ ਸੀ ਹੋਇਆ। ਅੱਛਾ, ਉਹ ਇੰਡੀਆ ਚਲਾ ਗਿਆ ਸੀ। ਹਾਂ ਇੱਥੇ ਕਿਹੜੇ ਕਿਹੜੇ ਬੂਟੇ ਲੱਗੇ ਹੁੰਦੇ ਸੀ ਜ਼ਿਆਦਾ? ਮਾਲਟਾ, ਹੂੰ ਸੰਤਰਾ ਹੂੰ, ਤੇ ਕਿੰਨੋ ਜਿੰਨੋ ਕੋਈ ਨਹੀਂ ਸਾਨੂੰ ਤੋਂ। ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ, ਇਹਦੇ ਵਿੱਚ ਮੈਂ ਵੇਖਿਆ ਉਹਦਾ ਗੁੰਬਦ ਵੀ ਬਣਿਆ ਇੱਕ, ਉਹ ਕੀ ਹੁੰਦਾ ਸੀ? ਇੱਥੇ ਧਰਮਸ਼ਾਲਾ ਸੀ ਇਹਨਾਂ ਦੀ, ਕੀ ਸੀ, ਜਾਂ ਗੁਰਦੁਆਰਾ ਸੀ ਕੋਈ? ਉਹ ਮੜੀ ਆ। ਅੱਛਾ, ਮੜੀ ਸੀ। ਹਾਂ ਸਹੀ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।